ਹਿੰਡੋਸ ਟੀਵੀ ਦੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਅੱਜ ਅਸੀਂ ਭਖ ਦੇ ਮੁੱਦਿਆਂ ਤੇ ਗੱਲਬਾਤ ਕਰਾਂਗੇ। ਅੱਜ ਤੋਂ ਇੱਕ ਹਫ਼ਤਾ ਪਹਿਲਾਂ 6 ਜੂਨ ਨੂੰ ਜਿਸ ਦਿਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ 35ਵਾਂ ਸ਼ਹੀਦੀ ਦਿਹਾੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾ ਰਿਹਾ ਸੀ ਤੇ ਉਸੇ ਹੀ ਸਮੇਂ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ ਵੀ ਇਹ ਦਿਹਾੜਾ ਮਨਾਇਆ ਜਾ ਰਿਹਾ ਸੀ। ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਤੇ ਸਾਬਕਾ ਮੰਤਰੀ ਤੋਤਾ ਸਿੰਘ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਇੱਕ ਡੈਪੂਟੇਸ਼ਨ ਦੇ ਰੂਪ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਦੇ ਨੇ ਤੇ ਉਹਦੇ ਤੋਂ ਮੰਗ ਕੀਤੀ ਜਾਂਦੀ ਹੈ ਕਿ ਆਪਰੇਸ਼ਨ ਨੀਲਾ ਤਾਰਾ ਦੇ ਵਕਤ ਉਸ ਵੇਲੇ ਫੌਜੀ ਅਧਿਕਾਰੀ ਜਿਹੜੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਤੋਸ਼ਾਖਾਨਾ ਵਿੱਚੋਂ ਜ਼ਰੂਰੀ ਸਿੱਖ ਧਰਮ ਨਾਲ ਸੰਬੰਧਿਤ ਜਿਹੜੇ ਧਾਰਮਿਕ ਪੁਸਤਕਾਂ ਜਿਹਦੇ ਵਿੱਚ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ, ਦਸ਼ਮ ਗ੍ਰੰਥ ਤੇ ਬਹੁਤ ਸਾਰੀ ਹੋਰ ਸਮੱਗਰੀ ਜਿਹੜੀ ਸੀ ਉਹ ਲੈ ਗਏ ਸੀ, ਉਸ ਨੂੰ ਵਾਪਸ ਕਰਨ ਦੀ ਮੰਗ ਕਰਦੇ ਨੇ। ਤੇ ਉਸੇ ਵਕਤ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਆਨ ਆਉਂਦਾ, ਉਸੇ ਵਕਤ ਹੀ HGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਬਿਆਨ ਆਉਂਦਾ ਤੇ ਉਸੇ ਵਕਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਦਾ ਵੀ ਇੱਕ ਬਿਆਨ ਆਉਂਦਾ ਕਿ ਇਹ ਜ਼ਰੂਰੀ ਅਵਸਥਾ ਜਿਹੜੀਆਂ ਵਾਪਸ ਕੀਤੀਆਂ ਜਾਣ, ਜਿਹੜਾ ਕਿ ਸਾਰਾ ਕੁਝ 7 ਤਰੀਕ ਦੇ ਅਖਬਾਰਾਂ ਦੇ ਵਿੱਚ ਛਪਿਆ। ਤੇ 7 ਤਰੀਕ ਨੂੰ ਹੀ ਇੱਕ ਐਸੀ ਘਟਨਾ ਵਾਪਰਦੀ ਹੈ ਕਿ ਜਿਹੜਾ ਸਮਾਨ ਫੌਜੀ ਅਧਿਕਾਰੀ 1984 'ਚ ਲੈ ਗਏ ਸਨ, ਉਹ ਕਿਹੜੇ ਸਮੇਂ ਵਾਪਸ ਕੀਤਾ ਗਿਆ, ਉਹਦੀ ਇੱਕ ਲਿਸਟ ਜਿਹੜੀ ਹੈ ਉਹ ਜਾਰੀ ਕੀਤੀ ਜਾਂਦੀ ਹੈ। ਅੱਜ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਉਹ ਕਿੱਥੋਂ ਜਾਰੀ ਕੀਤੀ ਗਈ। ਉਹਦੇ ਉੱਤੇ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਧਿਕਾਰੀਆਂ ਦੇ ਦਸਤਖਤ ਹੋਏ ਨੇ, ਜਿਹਦੇ ਵਿੱਚ ਉਸ ਵੇਲੇ ਦੇ ਸਕੱਤਰ ਮਨਜੀਤ ਸਿੰਘ ਕਲਕੱਤਾ, ਸਕੱਤਰ ਭਾਈ ਭਾਨ ਸਿੰਘ, ਉਸ ਵੇਲੇ ਦੇ ਡਿਪਟੀ ਸਕੱਤਰ ਕੁਲਵੰਤ ਸਿੰਘ ਤੇ ਉਸ ਤੋਂ ਬਾਅਦ ਦੇ ਸਕੱਤਰ ਦਿਲਮੇਕ ਸਿੰਘ, ਇਹਨਾਂ ਸਾਰਿਆਂ ਦੇ ਉਹਨਾਂ ਦੇ ਉੱਤੇ ਦਸਤਖਤ ਹੋਏ ਤੇ ਪੰਜਾਬੀ ਦਾ ਇੱਕ ਅਖਬਾਰ ਉਹਨੂੰ ਪਹਿਲੇ ਪੇਜ ਦੇ ਉੱਤੇ ਛਾਪ ਦਿੰਦਾ ਹੈ। ਇਹ ਘਟਨਾਵਾਂ ਕਿਉਂ ਵਾਪਰੀਆਂ? ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੀ ਭਾਈਵਾਲ ਸਰਕਾਰ ਸੀ, ਜਿਹਦੇ ਤੋਂ ਅਕਾਲੀ ਦਲ ਨੂੰ ਆਸ ਸੀ ਕਿ ਜੋੜੀਆਂ ਵਸਤਾਂ ਸਾਡੀਆਂ ਉੱਥੇ ਪਈਆਂ ਨੇ ਅਸੀਂ ਵਾਪਸ ਲੈ ਆਈਏ, ਲੇਕਿਨ ਉਹਨਾਂ ਨੇ ਵਸਤਾਂ ਦੇਣੀਆਂ ਤਾਂ ਕੀ ਸੀ, ਉਲਟਾ ਉਹਨਾਂ ਨੇ ਉਹ ਪੇਪਰ ਜਨਤਕ ਕਰਕੇ ਅਕਾਲੀ ਦਲ ਨੂੰ ਦੁਬਾਰਾ ਬੈਕਫੁੱਟ ਤੇ ਲੈ ਆਂਦਾ ਕਿ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਸੋਚਣ ਲਈ ਮਜਬੂਰ ਹੋ ਗਈ ਕਿ ਜਿਹੜੀਆਂ ਵਸਤਾਂ ਸਾਡੇ ਕੋਲ ਆਈਆਂ ਉਹ ਕਿੱਥੇ ਪਈਆਂ ਨੇ, ਕਿੱਥੇ ਗਈਆਂ ਨੇ। ਕੁਝ ਤਾਂ ਐਸਾ ਵੀ ਆਇਆ ਕਿ ਕੁਝ ਗੁਰੂ ਗ੍ਰੰਥ ਸਾਹਿਬ ਦੇ ਸਰੂਪ 12 ਕਰੋੜ 'ਚ, ਕੋਈ 4000 ਪਾਉਂਡ 'ਚ, ਕੁਝ ਹੋਰ ਪੇਂਟਿੰਗ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਬੰਧਿਤ ਜਿਹੜੀਆਂ ਕਿ ਇਹਨਾਂ ਨੇ ਵੇਚ ਦਿੱਤੀਆਂ, ਜਿਹਦਾ ਕਿ ਅਜੇ ਤੱਕ ਕੋਈ ਸਬੂਤ ਨਹੀਂ ਮਿਲਦਾ। ਲੇਕਿਨ ਇੰਗਲੈਂਡ ਦੇ ਵਿੱਚ ਰਹਿਣ ਵਾਲੇ ਕੁਝ ਸਿੱਖ ਜਿਹੜੇ ਨੇ ਉਹ ਲੱਭਣ ਲੱਗੇ ਹੋਏ ਨੇ ਪਿਛਲੇ 3 ਦਿਨ ਤੋਂ ਕਿ ਸ਼ਾਇਦ ਉੱਥੇ ਜਿੱਥੇ ਵੀ ਹੋਈਆਂ ਅਸੀਂ ਉਹ ਲੱਭ ਲਵਾਂਗੇ। ਹੁਣ ਸਵਾਲ ਖੜਾ ਹੁੰਦਾ ਕਿ ਭਾਈਵਾਲ ਪਾਰਟੀ ਨੂੰ ਇਹ ਕਰਨ ਦੀ ਜ਼ਰੂਰਤ ਕਿਉਂ ਪਈ? ਕਿਹੜੀਆਂ ਕਾਰਨ ਸੀ ਜਿਹਦਾ ਕਰਕੇ ਉਹਨਾਂ ਨੇ ਇਹ ਕੁਝ ਕੀਤਾ? ਜਾਂ ਕਿ ਅਕਾਲੀ ਦਲ ਦੇ ਅਹੁਦੇਦਾਰਾਂ ਨੂੰ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਹੁਦੇਦਾਰ ਤੇ ਪੁਰਾਣੇ ਅਹੁਦੇਦਾਰਾਂ ਨੂੰ ਤੇ ਅਧਿਕਾਰੀਆਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਸਾਡੇ ਕੋਲ ਸਮਾਨ ਜਿਹੜਾ ਉਹ ਕਿੰਨਾ ਵਾਪਸ ਆ ਚੁੱਕਿਆ, ਕਿਹੜੀ ਵਸਤੂ ਆ ਚੁੱਕੀ ਆ, ਕਿਹੜੀਆਂ ਰਹਿ ਗਈਆਂ। ਇੱਥੋਂ ਤੱਕ ਵੀ ਆਇਆ ਕਿ ਕੁਝ ਰਜਿਸਟਰ ਨੇ ਜਿਹਦੇ ਉੱਤੇ ਸਾਰੇ ਦਾ ਸਾਰਾ ਉਸ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਿਹੜਾ ਜੋ ਕੁਝ ਵੀ ਉੱਥੇ ਖਰੜੇ ਮੌਜੂਦ ਸੀ ਉਹਦਾ ਤਰਤੀਬਵਾਰ ਵੇਰਵਾ ਦਰਜ ਹੈ, ਉਹ ਵੀ ਵਾਪਸ ਕੀਤੇ ਗਏ। ਅਕਾਲੀ ਦਲ ਜਿਹੜਾ ਕਿ 2015 ਤੋਂ ਬੁਰੀ ਤਰ੍ਹਾਂ ਦੇ ਨਾਲ
ਸਿੱਖ ਮੁੱਦਿਆਂ 'ਚ ਘਿਰਿਆ ਹੋਇਆ ਸੀ, ਜਿਹਦਾ ਅਫਜ਼ਾਨਾ ਉਹਨੂੰ 2017 ਦੀਆਂ ਇਲੈਕਸ਼ਨਾਂ 'ਚ ਭੁਗਤਣਾ ਪਿਆ ਤੇ ਹੁਣ ਆ ਕੇ 2019 ਦੇ ਵਿੱਚ ਵੀ ਭੁਗਤਣਾ ਪਿਆ। ਅਕਾਲੀ ਦਲ ਕਿਤੇ ਨਾ ਕਿਤੇ ਅਟੈਕਿੰਗ ਮੂਡ 'ਚ ਸੀ ਵੀ ਕਿਸੇ ਤਰੀਕੇ ਦੇ ਨਾਲ ਅਸੀਂ ਇੱਥੇ ਆ ਕੇ ਆਪਣੀ ਜਿਹੜੀ ਉਹ ਜਗ੍ਹਾ ਸਿੱਖਾਂ ਦੇ ਹਿਰਦਿਆਂ 'ਚ ਬਣਾਉਣ ਦੀ ਕੋਸ਼ਿਸ਼ ਕਰੀਏ। ਉਹ ਕੀਤੀ, ਲੇਕਿਨ ਉਹ ਪੁੱਠੀ ਪੈ ਗਈ। ਹੁਣ ਸਵਾਲ ਖੜਾ ਹੁੰਦਾ ਹੈ ਕਿ ਜਿਹੜੇ ਸਮਾਨ ਆਏ ਨੇ ਉਹ ਲੈ ਕਿੰਨੇ ਤੇ ਹੁਣ ਤੱਕ ਇਹਨਾਂ ਸਮਾਨਾਂ ਦੀ ਮੰਗ ਕਿੱਦਾਂ ਕੀਤੀ ਗਈ। ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਆ, ਇਹ ਫਰਵਰੀ 1947 ਦੇ ਵਿੱਚ ਉਸ ਵੇਲੇ ਪ੍ਰੋਫੈਸਰ ਗੰਡਾ ਸਿੰਘ ਸਿੱਖ ਹਿਸਟੋਰੀਅਨ ਸੀ ਤੇ ਇੱਕ ਸਿੱਖ ਹਿਸਟਰੀ ਸੁਸਾਇਟੀ ਸੀ, ਇਹਨਾਂ ਨੇ ਮਿਲ ਕੇ ਰੈਫਰੈਂਸ ਲਾਇਬ੍ਰੇਰੀ ਦੀ ਕ੍ਰੀਏਸ਼ਨ ਜਿਹੜੀ ਉਹ ਕਰਵਾਈ ਸੀ ਤੇ ਤੋਸ਼ਾਖਾਨਾ ਵੀ ਬਣਾਇਆ ਸੀ ਤੇ ਪੁਰਾਣੇ ਸਰੂਪ ਤੇ ਹੋਰ ਜ਼ਰੂਰੀ ਵਸਤਾਂ ਜਿਹੜੀਆਂ ਉਹ ਸੰਭਾਲ ਕੇ ਵੀ ਰੱਖੀਆਂ ਸੀ ਇਹਨਾਂ ਨੇ। ਲੇਕਿਨ 6 ਜੂਨ 1984 ਤੱਕ ਇਹ ਸਾਰਾ ਕੁਝ ਉਸ ਵੇਲੇ ਦੇ ਲਾਇਬ੍ਰੇਰੀ ਦੇ ਇੰਚਾਰਜ ਮਿਸਟਰ ਦੁੱਗਲ ਦਾ ਬਿਆਨ ਹੈ ਕਿ 6 ਜੂਨ ਨੂੰ ਮੈਂ ਦਰਬਾਰ ਸਾਹਿਬ ਦੇ ਅੰਦਰੋਂ ਜਦੋਂ ਨਿਕਲਦਾ ਉਦੋਂ ਤੱਕ ਲਾਇਬ੍ਰੇਰੀ ਜਿਹੜੀ ਉਹ ਬਿਲਕੁਲ ਸਹੀ ਸਲਾਮਤ ਸੀ ਔਰ ਉਦੋਂ ਮੈਂ ਉਹਨੂੰ ਬੰਦ ਕਰਕੇ ਬਾਹਰ ਨਿਕਲਿਆ। ਉਸ ਤੋਂ ਬਾਅਦ ਇੱਕ ਬ੍ਰਿਗੇਡੀਅਰ ਦੀਵਾਨ ਦਾ ਨਾਮ ਆਉਂਦਾ ਕਿ ਬ੍ਰਿਗੇਡੀਅਰ ਦੀਵਾਨ ਨੇ ਕਹਿ ਕੇ ਉਸ ਲਾਇਬ੍ਰੇਰੀ ਨੂੰ ਅੱਗ ਲਗਵਾਈ। ਹੁਣ ਇਹ ਹੈ ਕਿ ਅੱਗ ਲਗਵਾਉਣ ਤੋਂ ਪਹਿਲਾਂ ਕਿੰਨਾ ਸਮਾਨ ਜਿਹੜਾ ਸੀਗਾ ਉਹ ਅੰਦਰੋਂ ਜ਼ਰੂਰੀ ਵਸਤਾਂ ਜਿਹਦੇ ਬਾਰੇ ਕਿ ਆਉਂਦਾ, ਸ਼ਾਇਦ ਉਸ ਵੇਲੇ ਦੇ ਹੋਮ ਮਿਨਿਸਟਰ ਬੂਟਾ ਸਿੰਘ ਨੇ ਵੀ ਇਹ ਕਿਹਾ ਕਿ ਉਹ ਜ਼ਰੂਰੀ ਵਸਤਾਂ ਜਿਹੜੀਆਂ ਸੀ ਉਹਦੇ ਸ਼ਾਇਦ 125 ਬੈਗ ਜਿਹੜੇ ਸੀ ਉਹ ਦਿੱਲੀ ਏਅਰਪੋਰਟ ਤੇ ਉਤਾਰੇ ਗਏ ਤੇ ਉਹ ਸਾਰਾ ਕੁਝ CBI ਨੂੰ ਹੈਂਡ ਓਵਰ ਕਰ ਦਿੱਤਾ ਗਿਆ। ਹੁਣ ਜੇ ਇੰਨਾ ਸਮਾਨ ਜਿਹੜਾ ਉਹ ਗਿਆ ਕੀ ਉਹ ਵਾਪਸ ਆਇਆ? ਜਿਸ ਦਿਨ ਆ ਕੇ ਮਿਸਟਰ ਦੁੱਗਲ ਨੂੰ ਲਾਇਬ੍ਰੇਰੀ ਦਾ ਚਾਰਜ ਦਿੱਤਾ ਜਾਂਦਾ, ਇੱਕ ਹਫ਼ਤੇ ਦੇ ਬਾਅਦ ਉਸ ਦਿਨ ਲਾਇਬ੍ਰੇਰੀ ਦੇ ਵਿੱਚ ਕੁਝ ਵੀ ਮੌਜੂਦ ਨਹੀਂ ਸੀ। ਉਹਨਾਂ ਨੇ ਚਾਰਜ ਲਿਆ, ਫੌਜੀ ਅਧਿਕਾਰੀਆਂ ਦੇ ਕਹਿਣ ਦੇ ਮੁਤਾਬਕ ਲਿਆ, ਲੇਕਿਨ ਉਹਨਾਂ ਨੇ ਉੱਥੇ ਇਹ ਅੰਕਿਤ ਕਰਤਾ, ਆਈ ਹੈਜ਼ ਟੇਕਨ ਦੀ ਚਾਰਜ ਆਫ ਐਸਿਸ ਆਫ ਲਾਇਬ੍ਰੇਰੀ, ਵੀ ਸੜੀ ਹੋਈ ਲਾਇਬ੍ਰੇਰੀ ਦੀ ਸਵਾਹ ਦਾ ਮੈਂ ਚਾਰਜ ਜਿਹੜਾ ਉਹ ਲੈ ਰਿਹਾ। ਚਾਰਜ ਉਹਨਾਂ ਨੇ ਲੈ ਲਿਆ। ਉਸ ਤੋਂ ਬਾਅਦ ਵਾਰ-ਵਾਰ ਮੰਗਾਂ ਉੱਠੀਆਂ। ਹੁਣ ਇਸ ਤੋਂ ਬਾਅਦ ਇੱਕ ਕੇਸ ਜਿਹੜਾ ਸੀਗਾ ਉਹ ਪਾਇਆ ਗਿਆ CBI ਕੋਰਟ 'ਚ। ਉਸ ਦਾ CBI ਫੈਸਲਾ ਕਰਦੀ ਹੈ 1990 'ਚ ਆ ਕੇ ਤੇ 90 'ਚ CBI ਕੋਰਟ ਨੇ CBI ਨੂੰ ਕਿਹਾ ਕਿ ਇਹਨਾਂ ਦਾ ਸਮਾਨ ਵਾਪਸ ਦਿਓ ਜਿਹੜਾ ਤੁਸੀਂ ਲੈ ਕੇ ਆਏ ਸੀ। ਤਾਂ CBI ਨੇ ਉਹ ਸਮਾਨ ਜਿਹੜਾ ਸੀ ਉਹ ਵਾਪਸ ਕਰ ਦਿੱਤਾ। ਉਹਦੇ ਵਿੱਚ ਆਇਆ ਕਿ ਉਸ ਵੇਲੇ ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੇ ਮੇਰਠ ਸਿੱਖ ਰੈਜੀਮੈਂਟ ਜਿਹੜੀ ਸੀ ਉਹਦੇ ਕੋਲ ਸਮਾਨ ਪਿਆ ਸੀ ਉਹ ਵਾਪਸ ਕਰਵਾਇਆ। ਇਹ ਇੱਕ ਅਲੱਗ ਆ ਗਿਆ। ਇਸ ਤੋਂ ਪਹਿਲਾਂ ਇੱਕ ਕਿਸ਼ਤ 9 ਸਤੰਬਰ ਨੂੰ 1984 ਨੂੰ ਸਭ ਤੋਂ ਪਹਿਲੀ ਆਉਂਦੀ ਹੈ। ਦੂਸਰੀ ਕਿਸ਼ਤ 13 ਸਤੰਬਰ 1984 ਨੂੰ ਦਿੱਤੀ ਜਾਂਦੀ ਹੈ। ਉਸ ਵੇਲੇ ਸਕੱਤਰ ਕੌਣ ਸੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੌਣ ਸੀ ਤੇ ਅਹੁਦੇਦਾਰ ਕੌਣ ਸੀ? ਅਗਲੀ ਕਿਸ਼ਤ 31 ਅਕਤੂਬਰ 1984 ਨੂੰ ਦਿੱਤੀ ਜਾਂਦੀ ਹੈ। ਫਿਰ 5 ਜੁਲਾਈ 1985 ਨੂੰ ਦਿੱਤੀ ਜਾਂਦੀ ਹੈ। ਜਿਸ ਵੇਲੇ 5 ਜੁਲਾਈ ਤੋਂ ਬਾਅਦ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਉਸ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚ ਜਿਹੜਾ ਕਿ 4 ਪੇਜ ਦਾ ਸੀ, ਉਹਦੇ ਵਿੱਚ ਇੱਕ ਵੀ ਅੱਖਰ ਨਾ ਤਾਂ ਕਿਸੇ ਸਮਾਨ ਦੀ ਵਾਪਸੀ ਲਈ ਪਾਇਆ ਗਿਆ, ਨਾ ਆਪਰੇਸ਼ਨ ਬਲੂ ਸਟਾਰ ਦੇ ਲਈ ਪਾਇਆ ਗਿਆ ਤੇ ਨਾ ਹੀ ਪਾਣੀਆਂ ਦੇ ਮੁੱਦੇ ਤੇ ਸਿਰਫ ਇਹ ਲਿਖ ਕੇ ਦੇ ਦਿੱਤਾ ਗਿਆ ਕਿ ਅਸੀਂ SYL ਜਿਹੜੀ ਆ ਉਹ ਪੂਰੀ ਕਰਕੇ ਦੇਵਾਂਗੇ। ਉਸ ਤੋਂ ਬਾਅਦ ਅਗਲੀ ਕਿਸ਼ਤ ਜਿਹੜੀ ਉਹ 13 ਅਕਤੂਬਰ 1999 ਨੂੰ ਆਉਂਦੀ ਹੈ ਔਰ ਉਸ ਤੋਂ ਬਾਅਦ 20 ਜੂਨ 1990 ਨੂੰ ਜਿਹੜੀ ਕਿਸ਼ਤ ਇਹ CBI ਕੋਰਟ ਦੇ ਫੈਸਲੇ ਤੋਂ ਬਾਅਦ ਆਉਂਦੀ ਹੈ ਤੇ ਲਾਸਟ ਕਿਸ਼ਤ ਜਿਹੜੀ ਉਹ 28 ਦਸੰਬਰ 1990 ਨੂੰ ਆਉਂਦੀ ਹੈ। ਹੁਣ ਸਵਾਲ ਖੜਾ ਹੁੰਦਾ ਕਿ ਜੀ ਇੰਨਾ ਸਮਾਨ ਜਿਹੜਾ ਸੀ ਇੰਨੀ ਵਾਰੀ ਵਾਪਸ ਆਇਆ ਔਰ ਮਿਸਟਰ ਦੁੱਗਲ ਤੋਂ ਬਾਅਦ ਕੋਈ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਕੋਈ ਅਧਿਕਾਰੀ ਜਿਹੜਾ ਉਹ ਨਿਯੁਕਤ ਨਹੀਂ ਕੀਤਾ ਗਿਆ। ਸਮਾਨ ਪਿਆ ਤੇ ਕਿੱਥੇ ਪਿਆ? ਸਮਾਨ ਦਾ ਸਾਰੇ ਦਾ ਕੌਣ ਰਖਵਾਲਾ, ਕੌਣ ਜ਼ਿੰਮੇਵਾਰ ਆ,
ਕਿਸ ਅਧਿਕਾਰੀ ਦੀ ਡਿਊਟੀ ਆ, ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਗਿਆ। ਅਕਾਲੀ ਦਲ ਜਿਹੜਾ ਕਿ ਇਸ ਪੂਰੇ ਦੇ ਪੂਰੇ ਡੈਮੇਜ ਕੰਟਰੋਲ ਚੋਂ ਬਾਹਰ ਨਿਕਲਣਾ ਚਾਹੁੰਦਾ ਸੀ, ਇਸ ਤੋਂ ਪਹਿਲਾਂ ਕਿ ਇੱਕ ਸਤਨਾਮ ਸਿੰਘ ਖੰਡਾ ਨਾਂ ਦੇ ਵਿਅਕਤੀ ਨੇ 2003 ਚ ਕੋਰਟ 'ਚ ਕੇਸ ਪਾਇਆ, ਤਾਂ ਉਹਦੇ ਜਵਾਬ 'ਚ 2003 ਦੇ ਜਵਾਬ 'ਚ CBI ਨੇ ਲਿਖਿਆ ਕਿ ਅਸੀਂ 187 ਬੈਗ ਤੇ 4000 ਆਈਟਮਾਂ ਪਹਿਲਾਂ ਹੀ ਵਾਪਸ ਕਰ ਚੁੱਕੇ ਹਾਂ। ਹੁਣ ਉਹ 187 ਬੈਗਾਂ 'ਚ ਕੀ ਸੀ ਤੇ ਜਿਹੜੀ 4000 ਆਈਟਮ ਆਈ ਉਹਦੇ ਵਿੱਚ ਕੀ ਸੀ, ਇਹ ਵੀ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਤੇ ਅਧਿਕਾਰੀਆਂ ਨੂੰ ਪਤਾ ਹੀ ਨਹੀਂ ਕਿਸੇ ਨੂੰ ਕੀ ਆ। ਹੁਣ ਇਹਦੇ ਲਈ 13 ਜੂਨ ਦੀ ਮੀਟਿੰਗ ਸੱਦੀ ਆ ਕਿ ਪੁਰਾਣੇ ਅਧਿਕਾਰੀ ਤੇ ਮੌਜੂਦਾ ਅਧਿਕਾਰੀ ਸਾਰਿਆਂ ਦੀ, ਤਾਂ ਕਿ ਪਤਾ ਲਾਇਆ ਜਾਵੇ ਕਿ ਸਮਾਨ ਕਿਹਨੇ ਲਿਆ ਤੇ ਕਿਹਨੇ ਹੈਂਡਓਵਰ ਕੀਤਾ ਤੇ ਕਿੱਥੇ ਗਿਆ। ਹੁਣ ਅਗਲੀ ਗੱਲ, ਇਹਦੇ ਵਿੱਚ 2005 ਪੁਰਾਤਨ ਸਰੂਪ ਆ ਵਾਪਸ ਆਏ ਆ, 2 ਸਰੂਪ ਦਸਮ ਗ੍ਰੰਥ ਦੇ ਵਾਪਸ ਆਏ ਆ, ਕਈ ਹੁਕਮਨਾਮੇ ਵੀ ਵਾਪਸ ਆਏ ਆ, 45 ਹੁਕਮਨਾਮੇ ਆ ਜਿਸ ਵਿੱਚ ਮਾਤਾ ਸੁੰਦਰੀ ਜੀ ਦੇ ਵੀ ਹੁਕਮਨਾਮੇ ਆ ਤੇ ਉਹਨਾਂ ਦੇ ਲਿਖੇ ਹੋਏ ਨੇ। ਉਹ ਕਿੱਥੇ ਨੇ? ਕੀ ਉਹ ਮੌਜੂਦ ਨੇ ਜਾਂ ਵਾਪਸ ਨਹੀਂ ਕੀਤੇ, ਕਿ ਜਾਂ ਉਸ ਵੇਲੇ ਜਦੋਂ ਲਾਇਬ੍ਰੇਰੀ ਨੂੰ ਅੱਗ ਲਾਈ ਗਈ ਉਹਦੇ ਵਿੱਚ ਉਹ ਸਾੜ ਦਿੱਤੇ ਗਏ? ਇਹਦਾ ਜਵਾਬ ਅਜੇ ਤੱਕ ਮਿਲਣਾ। 35 ਸਾਲ ਇਸ ਘਟਨਾ ਨੂੰ ਵਾਪਰ ਚੁੱਕੇ ਆ। ਜੱਸਾ ਸਿੰਘ ਰਾਮਗੜੀਆ ਦੇ ਦਾਦਾ ਜੀ ਭਾਈ ਹਰੀਦਾਸ ਜੀ ਨੇ ਇੱਕ ਸਰੂਪ ਹੱਥ ਲਿਖਤ ਸੀਗਾ ਜਿਹਦੇ ਤੇ ਦਸਮ ਪਿਤਾ ਦੇ ਦਸਾ ਕੀਤੇ ਹੋਏ ਸੀ। ਉਹ ਸਰੂਪ ਕਿੱਥੇ ਆ, ਜਿਹਦੇ ਬਾਰੇ ਇਹ ਆ ਕਿ ਉਹ ਸਰੂਪ ਵੇਚ ਦਿੱਤਾ ਗਿਆ, ਜਿਹਦੇ ਤੇ ਇੰਗਲੈਂਡ ਦੀ ਧਰਤੀ ਤੇ ਉਹਦੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਇੱਕ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਦੀ ਗੱਲ ਆਈ ਆ, ਜਿਹੜੀ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਰਿਪੇਅਰ ਦੇ ਨਾਂ ਤੇ ਕੱਢੀ ਗਈ, ਲੇਕਿਨ ਉਹ ਵਾਪਸ ਨਹੀਂ ਆਈ। ਕੀ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਨਾਲ ਗਈ ਆ, ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਗਈ ਆ, ਜਾਂ ਅਹੁਦੇਦਾਰਾਂ ਦੀ ਰਜ਼ਾਮੰਦੀ ਨਾਲ ਗਈ ਆ? ਇਹ ਵੀ ਸਵਾਲ ਅਜੇ SGPC ਦੇ ਉੱਤੇ ਖੜਾ। ਇੱਕ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਨੂੰ ਦਮਦਮੀ ਬੀੜ ਕਿਹਾ ਜਾਂਦਾ, ਜਿਹੜੀ ਕਿ ਬਿਕਰਮੀ ਸੰਮਤ 1739 ਦੀ ਹੈ, ਜਿਹੜੀ ਗੁਰੂ ਸਾਹਿਬ ਦੀ ਹੱਥ ਲਿਖਤ ਹੈ, ਉਹਦੇ ਬਾਰੇ ਵੀ ਪਤਾ ਲੱਗਿਆ ਕਿ ਸ਼ਾਇਦ 4000 ਪਾਉਂਡ ਦੇ ਵਿੱਚ ਉਹਨੂੰ ਵੇਚਿਆ ਗਿਆ। ਇਹ ਸਾਰੇ ਸਵਾਲ ਜਿਹੜੇ ਆ ਉਹ ਖੜੇ ਨੇ ਜਿਉਂਦੇ ਤਿਉਂ। ਅੱਜ ਇੱਕ ਨਵੀਂ ਸਟੇਟਮੈਂਟ ਭਾਰਤ ਦੇ ਗ੍ਰਹਿ ਮੰਤਰੀ ਨੇ ਦੇ ਦਿੱਤੀ ਆ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਕਿਹਾ ਕਿ ਤੁਸੀਂ ਸਾਨੂੰ ਲਿਸਟ ਦਿਓ ਕਿ ਤੁਹਾਨੂੰ ਕਿਹੜਾ ਸਮਾਨ ਚਾਹੀਦਾ। ਬੜੀ ਹਾਸੋਹੀਣੀ ਹਾਲਾਤ ਆ ਕਿ ਤੁਹਾਨੂੰ ਸਮਾਨ ਕਿਹੜਾ ਚਾਹੀਦਾ। ਨਾ ਤਾਂ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਅਹੁਦੇਦਾਰ ਜਾਂ ਅਧਿਕਾਰੀਆਂ ਦੇ ਕੋਲੇ ਕੋਈ ਲਿਸਟ ਆ ਜਿਹਦੇ ਤੋਂ ਪਤਾ ਲਾਇਆ ਜਾ ਸਕੇ ਕਿ ਕਿਹੜਾ ਸਮਾਨ ਆ ਗਿਆ ਤੇ ਕਿਹੜੀਆਂ ਵਸਤਾਂ ਉੱਥੇ ਜਿਹੜੀਆਂ ਉਹ ਪਈਆਂ ਨੇ, ਜਿਹੜੀਆਂ ਲੈਣੀਆਂ ਨੇ। ਨਾ ਹੀ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਨਾ ਹੀ ਉਹ ਵਸਤਾਂ ਮੁੜਨ ਦੀ ਉਮੀਦ ਆ। ਹੁਣ ਦੂਸਰੀ ਗੱਲ, ਜੇ ਵਸਤਾਂ ਉੱਥੇ ਨਹੀਂ ਹੈ ਤੇ ਫਿਰ ਹੋਮ ਮਿਨਿਸਟਰ ਨੇ ਅਕਾਲੀ ਦਲ ਦੇ ਪ੍ਰਧਾਨ ਤੋਂ ਲਿਸਟ ਕਾਹਦੀ ਮੰਗੀ ਆ ਕਿ ਕੀ ਚਾਹੀਦਾ? ਕੀ ਉਹਦੇ 'ਚੋਂ ਕੁਛ ਅਜੇ ਵੀ ਰੱਖਣ ਦੀ ਉਮੀਦ ਆ ਕਿ ਜਾਂ ਸਿੱਧਾ ਹੀ ਭਾਰਤ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਇਹ ਕਹਿ ਦੇਵੇ ਕਿ ਸਾਡੇ ਕੋਲੇ ਤੁਹਾਡਾ ਕੋਈ ਵੀ ਇਸ ਵੇਲੇ 1984 ਤੋਂ ਲਿਆ ਹੋਇਆ ਜਿਹੜਾ ਕਬਜ਼ੇ ਦੇ ਵਿੱਚ ਤੁਹਾਡੀਆਂ ਜ਼ਰੂਰੀ ਵਸਤਾਂ ਸੀ ਉਹਦੇ 'ਚ ਕੋਈ ਵੀ ਸਮਾਨ ਸਾਡੇ ਕੋਲ ਮੌਜੂਦ ਨਹੀਂ ਹੈ, ਤਾਂ ਮਸਲਾ ਇਹਦੇ ਨਾਲ ਹੱਲ ਹੁੰਦਾ। ਜਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਆ ਉਹਦੀ ਰੈਨੋਵੇਸ਼ਨ ਕੀਤੀ ਜਾਵੇ, ਉੱਥੇ ਜਿਹੜੀਆਂ ਜ਼ਰੂਰੀ ਵਸਤਾਂ ਉਹਨਾਂ ਨੂੰ ਦੁਬਾਰਾ ਤੋਂ ਲਿਸਟ ਬਣਾਈ ਜਾਵੇ। ਜਿਹੜੇ ਕਬਜ਼ਾ ਰਜਿਸਟਰ ਜਿਨ੍ਹਾਂ ਨੂੰ ਬੋਲਿਆ ਜਾਂਦਾ ਉਹ ਜਦੋਂ 1990 'ਚ ਆ ਚੁੱਕੇ ਨੇ ਉਹਨਾਂ ਦੇ ਨਾਲ ਉਹਨਾਂ ਦਾ ਮਿਲਾਨ ਕੀਤਾ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜਾ ਸਮਾਨ ਕਿੱਥੇ ਪਿਆ, ਕਿੰਨਾ ਆ ਗਿਆ, ਕਿੰਨਾ ਰਹਿ ਗਿਆ। ਜਿਹੜਾ ਰਹਿ ਗਿਆ ਉਹਦੇ 'ਚੋਂ ਕੀ ਜਦੋਂ ਅੱਗ ਲਾਈ ਗਈ ਉਸ ਵੇਲੇ ਉਹ ਸੜ ਕੇ ਰਾਖ ਹੋਇਆ, ਜਾਂ ਅਜੇ ਵੀ ਉਸ ਵੇਲੇ ਦੇ ਆਰਮੀ ਅਧਿਕਾਰੀਆਂ ਜਾਂ CBI ਕੋਲੇ ਕਿੱਥੇ ਮੌਜੂਦ ਆ। ਜੇ ਨਹੀਂ ਮੌਜੂਦ ਤੇ ਕੀ 35 ਸਾਲ ਮੌਜੂਦਾ ਪੰਥਕ ਆਗੂ ਪੂਰੀ ਕੌਮ ਨੂੰ ਗੁੰਮਰਾਹ ਕਰਦੇ ਰਹੇ ਕਿ ਸਾਡੀਆਂ ਕੀਮਤੀ ਵਸਤਾਂ ਜਿਹੜੀਆਂ ਵਾਪਸ ਕੀਤੀਆਂ ਜਾਣ। 1999 ਦੇ ਵਿੱਚ ਪਹਿਲੀ ਵਾਰੀ ਗੈਰ ਕਾਂਗਰਸੀ ਸਰਕਾਰ ਬਣੀ, ਉਹਦੇ 'ਚ VP ਸਿੰਘ ਪ੍ਰਾਈਮ ਮਿਨਿਸਟਰ ਬਣੇ, ਉਹਨਾਂ ਤੋਂ ਮੰਗ ਨਹੀਂ ਕੀਤੀ ਗਈ।
ਚੰਦਰ ਸ਼ੇਖਰ ਜੀ ਤੋਂ ਮੰਗ ਕੀਤੀ ਗਈ, ਉਧਰੋਂ ਕੋਰਟ ਦਾ ਫੈਸਲਾ ਆ ਗਿਆ ਤੇ ਉਹਨਾਂ ਨੇ ਸਮਾਨ ਜਿਹੜਾ ਸੀ ਉਸ ਵੇਲੇ 2 ਕਿਸ਼ਤਾਂ ਚੰਦਰ ਸ਼ੇਖਰ ਜੀ ਦੇ ਕਾਰਜਕਾਲ ਦੇ ਵਿੱਚ ਵਾਪਸ ਹੋਈਆਂ ਨੇ। ਉਸ ਤੋਂ ਬਾਅਦ 1996 ਆਇਆ, ਵੀਪੀ ਸਿੰਘ ਆਪਣੇ ਕੀ ਨਾਮ ਉਹਦਾ ਦੇਵਗੌੜਾ ਤੇ ਆਈ ਕੇ ਗੁਜਰਾਲ ਦੋਨੋਂ ਪ੍ਰਧਾਨ ਮੰਤਰੀ ਬਣੇ ਵਾਰੀ-ਵਾਰੀ, ਉਹਨਾਂ ਤੋਂ ਮੰਗ ਨਹੀਂ ਕੀਤੀ ਗਈ। ਹੋਰ ਮੰਗਾਂ ਦੀ ਗੱਲ ਕੀਤੀ ਗਈ ਲੇਕਿਨ ਸਮਾਨ ਦੀ ਵਾਪਸੀ ਦੀ ਮੰਗ ਨਹੀਂ ਕੀਤੀ ਗਈ। 1998 'ਚ ਭਾਵੇਂ 13 ਦਿਨ ਵਾਜਪਾਈ ਦੀ ਸਰਕਾਰ ਰਹੀ, ਉਦੋਂ ਮੰਗ ਨਹੀਂ ਕੀਤੀ ਗਈ। 1999 ਤੇ 2004 'ਚ ਫਿਰ ਵਾਜਪਾਈ ਦੀ ਸਰਕਾਰ ਬਣੀ ਤੇ ਪੰਥਕ ਆਗੂ ਉਸ ਸਰਕਾਰ 'ਚ ਭਾਈਵਾਲ ਸੀ ਲੇਕਿਨ ਫਿਰ ਮੰਗ ਨਹੀਂ ਕੀਤੀ ਗਈ। 2014 'ਚ 5 ਸਾਲ ਫਿਰ ਨਰਿੰਦਰ ਮੋਦੀ ਦੀ ਸਰਕਾਰ ਚੱਲੀ, ਉਹ 'ਚ ਨਹੀਂ ਮੰਗ ਕੀਤੀ ਗਈ ਤੇ 2019 'ਚ ਆ ਕੇ ਮੰਗ ਕਿਉਂ ਕੀਤੀ ਗਈ? ਇਹ ਵੀ ਕਿਤੇ ਨਾ ਕਿਤੇ ਆ ਕੇ ਸਵਾਲ ਖੜੇ ਕਰਦਾ ਕਿ ਇਹਦੇ ਪਿੱਛੇ ਜਿਹੜੀ ਰਾਜਸੀ ਮਨਸਾ ਕਿਤੇ ਉਹ ਤਾਂ ਨਹੀਂ ਜਗ ਜ਼ਾਹਰ ਹੋ ਰਹੀ। ਇਸ ਕਰਕੇ ਕਿਤੇ ਨਾ ਕਿਤੇ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਬੈਕਫੁੱਟ ਤੇ ਸਮਝਦਾ, ਉਹ ਸ਼ਾਇਦ ਕਿਤੇ ਉਸ ਬੈਕਫੁੱਟ ਤੋਂ ਉਹ ਅਟੈਕਿੰਗ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ, ਸ਼ਾਇਦ ਕਿਸੇ ਤਰੀਕੇ ਦੇ ਨਾਲ ਜਿਹੜਾ ਉਹਦਾ ਦੁਬਾਰਾ ਤੋਂ ਸਿੱਖਾਂ ਦੇ ਵਿੱਚ ਦਾ ਲੱਗ ਜਾਵੇ। ਹੁਣ ਰਹੀ ਗੱਲ ਬੀਜੇਪੀ ਦੀ, ਕੀ ਉਹ ਸਮਾਨ ਦੇਣਗੇ ਜਾਂ ਨਹੀਂ ਦੇਣਗੇ, ਕਿ ਸਪਸ਼ਟ ਜਵਾਬ ਉਹ ਸਰਕਾਰ ਦੇਵੇਗੀ ਕਿ ਨਹੀਂ ਦੇਵੇਗੀ? ਹੁਣ ਇਹ ਤੇ ਸਵਾਲ ਖੜੇ ਹੁੰਦੇ ਨੇ। ਤੁਸੀਂ ਆਪਰੇਸ਼ਨ ਬਲੂ ਸਟਾਰ ਨੂੰ ਦੇਖ ਲਓ, ਜੇ ਆਪਰੇਸ਼ਨ ਬਲੂ ਸਟਾਰ ਕਾਂਗਰਸ ਨੇ ਕੀਤਾ ਸੀ ਤਾਂ ਬੀਜੇਪੀ ਬਰਾਬਰ ਦੀ ਭਾਈਵਾਲ ਸੀ। ਉਸ ਵੇਲੇ ਆਰਐਸਐਸ ਦੇ ਮੁਖੀ ਨਾਨਾ ਦੇਸ਼ਮੁਖ ਨੇ ਇੱਕ ਆਰਟੀਕਲ ਲਿਖਿਆ ਸੀ ਜਿਹਦੇ 'ਚ ਉਹਨਾਂ ਨੇ ਬਕਾਇਦਾ ਲਿਖਿਆ ਸੀ ਕਿ ਅਸੀਂ ਇਸ ਆਪਰੇਸ਼ਨ ਬਲੂ ਸਟਾਰ ਸਾਡੇ ਕਹਿਣ ਤੇ ਹੋਇਆ ਤੇ ਅਸੀਂ ਇਹਦੀ ਸਪੋਰਟ ਕਰਦੇ ਹਾਂ। ਦੂਸਰੀ, LK ਅਡਵਾਨੀ ਸਭ ਤੋਂ ਸੀਨੀਅਰ ਨੇਤਾ ਸੀਗੇ ਬੀਜੇਪੀ ਦੇ, ਉਹਨਾਂ ਦੀ ਬੁੱਕ ਸਾਹਮਣੇ ਆਈ ਆ ਜਿਹੜੇ ਕਿ ਛੁਪਾਈ ਨਹੀਂ ਜਾ ਸਕਦੀ। ਉਹਦੇ ਵਿੱਚ ਵੀ ਸਾਰੇ ਤੱਥ ਸਾਹਮਣੇ ਆ ਕਿ ਉਹਨਾਂ ਨੇ ਇੰਦਰਾ ਗਾਂਧੀ ਦੀ ਤਾਰੀਫ ਕੀਤੀ ਆ ਕਿ ਅਸੀਂ ਇਹਨਾਂ ਦੀ ਤਾਰੀਫ ਕੀਤੀ ਆ ਕਿ ਤੁਸੀਂ ਇਹ ਐਕਸ਼ਨ ਜਿਹੜਾ ਸੀ ਇਹ ਤੁਹਾਨੂੰ ਪਹਿਲਾਂ ਕਰ ਦੇਣਾ ਚਾਹੀਦਾ ਸੀ। ਹੁਣ ਇਹਦੇ ਬਾਅਦ ਕੀ ਫਿਰ ਵੀ ਅਜੇ ਬੀਜੇਪੀ ਤੋਂ ਆਸ ਰੱਖੀ ਜਾ ਸਕਦੀ ਹੈ? ਹੁਣ 2017 ਦੀ ਜਿਸ ਦਿਨ ਇਲੈਕਸ਼ਨ 2019 ਦੀ ਮਾਫ ਕਰਨਾ ਇਲੈਕਸ਼ਨ ਜਿਸ ਦਿਨ ਪੂਰੀ ਹੋਈ, ਉਸ ਦਿਨ ਕੁੱਲ 35 ਅਸੈਂਬਲੀ ਸੈਗਮੈਂਟ ਦੇ ਵਿੱਚ ਅਕਾਲੀ ਦਲ ਬੀਜੇਪੀ ਦੀ ਲੀਡ ਰਹੀ ਆ। ਬੀਜੇਪੀ ਨੇ 3 ਸੀਟਾਂ 'ਚ 2 ਸੀਟਾਂ ਜਿੱਤੀਆਂ ਨੇ, ਅਕਾਲੀ ਦਲ ਨੇ 10 'ਚ 2 ਜਿੱਤੀਆਂ ਨੇ। ਜਿਹੜੀਆਂ 35 ਅਸੈਂਬਲੀ ਸੈਗਮੈਂਟ ਤੇ ਇਹਨਾਂ ਦੀ ਲੀਡ ਰਹੀ ਆ, ਉਹਦੇ ਵਿੱਚੋਂ 14 ਸੀਟਾਂ ਉਹ ਨੇ ਜਿਹੜੀਆਂ ਬੀਜੇਪੀ ਹਮੇਸ਼ਾ ਲੜਦੀ ਆ। ਬਾਕੀ 21 ਬਚੀਆਂ, 21 ਦੇ ਵਿੱਚੋਂ 4 ਸੀਟਾਂ ਉਹ ਨੇ ਜਿਹੜੀਆਂ ਸ਼ਹਿਰੀ ਸੀਟਾਂ ਨੇ, ਜਿਹੜੀਆਂ ਨਰਿੰਦਰ ਮੋਦੀ ਦੀ ਵੇਵ ਕਰਕੇ ਜਿੱਤੀਆਂ ਗਈਆਂ ਨੇ। ਤੇ ਕਿਤੇ ਨਾ ਕਿਤੇ 18 ਸੀਟਾਂ ਦੇ ਉੱਤੇ ਬੀਜੇਪੀ ਜਿਹੜਾ ਉਹ ਬੈਠ ਚੁੱਕਿਆ ਤੇ 17 ਦੇ ਉੱਤੇ ਜਿਹੜਾ ਉਹ ਅਕਾਲੀ ਦਲ ਜਿਹੜਾ ਉਹ ਖੜਾ। ਤੇ ਮੈਂ ਉਸੇ ਦਿਨ ਹੀ ਜਿੱਦਣ ਚੋਣ ਨਤੀਜੇ ਆ ਰਹੇ ਸੀ, ਮੈਂ ਉਸੇ ਦਿਨ ਹੀ ਕਈ ਟੀਵੀ ਚੈਨਲਾਂ ਤੇ ਇਹ ਗੱਲ ਕਹੀ ਸੀ ਕਿ ਆਉਣ ਵਾਲਾ ਸਮਾਂ ਜਿਹੜਾ ਬੀਜੇਪੀ 50% ਆਪਣਾ ਹਿੱਸਾ ਜਿਹੜਾ ਉਹ ਮੰਗੇਗੀ, ਜਿਹੜਾ ਕਿ ਉਸ ਤੋਂ 1 ਹਫ਼ਤੇ ਬਾਅਦ ਕਲੀਅਰ ਹੋ ਗਿਆ। ਬੀਜੇਪੀ ਨੇ ਆਪਦੀ ਕੋਰ ਕਮੇਟੀ ਦੀ ਮੀਟਿੰਗ 'ਚ ਪਾਸ ਕਰਤਾ ਕਿ ਅਸੀਂ ਇਹਨਾਂ ਤੋਂ ਵੱਧ ਸੀਟਾਂ ਜਿੱਤੇ ਆ, ਅਸੀਂ ਪਾਰਲੀਮੈਂਟ ਦੀਆਂ 3 'ਚ 2 ਜਿੱਤੇ ਆ, ਸਾਡੀ ਪਰਫਾਰਮੈਂਸ ਵਧੀਆ ਸੀ, ਇਹ 10 'ਚ 2 ਜਿੱਤੇ, ਇਸ ਕਰਕੇ ਸਾਨੂੰ 50% ਸੀਟਾਂ ਜਿਹੜੀਆਂ ਅਸੈਂਬਲੀ ਦੀਆਂ 2022 ਦੀ ਆਉਣ ਵਾਲੀ ਇਲੈਕਸ਼ਨ 'ਚ ਅਸੀਂ ਲਵਾਂਗੇ। ਹੁਣ ਉਹ ਜਿਹੜੀ ਆਉਣ ਵਾਲੀ 2022 ਦੀ ਇਲੈਕਸ਼ਨ ਆ ਉਹਨੂੰ ਮੁੱਖ ਰੱਖ ਕੇ ਜੇ ਕੋਈ ਵਸਤਾਂ ਪਈਆਂ ਨੇ, ਕੀ ਬੀਜੇਪੀ ਦੇਣ ਦੀ ਕੋਸ਼ਿਸ਼ ਕਰੇਗੀ? ਬੀਜੇਪੀ ਦੇਣ ਦੀ ਕੋਸ਼ਿਸ਼ ਕਰੇਗੀ ਕਿ ਜਾਂ ਅਕਾਲੀ ਦਲ ਇਸ ਮੁੱਦੇ ਨੂੰ ਉਭਾਰ ਕੇ ਸਿੱਖਾਂ 'ਚ ਆਪਣੀ ਪੈਂਠ ਬਣਾਉਣ ਦੀ ਕੋਸ਼ਿਸ਼ ਕਰੇਗਾ? ਕਿਉਂਕਿ ਜਿਸ ਤਰ੍ਹਾਂ ਰੂਰਲ ਏਰੀਏ 'ਚ ਤਕਰੀਬਨ ਅਕਾਲੀ ਦਲ ਜਿਹੜਾ ਉਹ ਬਹੁਤ ਪਿੱਛੇ ਗਿਆ, ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਇੰਨਾ ਵੱਡਾ ਵਾਵੇਲਾ ਖੜਾ ਹੋਇਆ, ਇਹਦੇ 'ਚ ਚਾਹੀਦਾ ਤਾਂ ਇਹ ਸੀ ਕਿ ਅਕਾਲੀ ਦਲ ਦੇ ਅਧਿਕਾਰੀ ਜਿਹੜੇ ਸੀ ਉਹ ਦਿੱਲੀ ਜਾਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਾਰੀ ਲਿਸਟ ਜਿਹੜੀ ਸੀ ਉਹ ਲੈ ਲੈਂਦੇ ਕਿ ਕੀ ਕੁਛ ਆ ਗਿਆ, ਕੀ ਰਹਿ ਗਿਆ। ਉਹਦੇ ਬਾਅਦ ਜਿਹੜੀ ਮੰਗ ਕਰਨੀ ਬਣਦੀ ਸੀ ਮੇਨ, ਉਹ ਇਹ ਬਣਦੀ ਸੀ ਕਿ ਸਾਕਾ ਨੀਲਾ ਤਾਰਾ ਦੇ ਜਿੰਨੇ ਵੀ ਡਾਕੂਮੈਂਟ ਆ 35 ਸਾਲ ਹੋ ਗਏ, 30 ਸਾਲ ਬਾਅਦ ਤੁਸੀਂ ਜਨਤਕ ਕਰ ਦਿਓ। ਜੇ ਸੁਭਾਸ਼ ਚੰਦਰ ਬੋਸ ਨਾਲ ਸੰਬੰਧਿਤ ਡਾਕੂਮੈਂਟ ਜਨਤਕ ਕੀਤੇ ਗਏ ਆ ਤੇ ਇਹਦੇ ਨਾਲ ਸੰਬੰਧਿਤ ਕਿਉਂ ਨਹੀਂ ਕੀਤੇ ਗਏ? ਪਤਾ ਲੱਗ ਜਾਂਦਾ ਉਸ ਵੇਲੇ ਦੀ ਕੇਂਦਰ ਦੀ ਸਰਕਾਰ ਦੀ ਇਹ 'ਚ ਕੀ ਭੂਮਿਕਾ ਸੀ, ਬੀਜੇਪੀ ਤੇ ਉਹਦੀ ਲੀਡਰਸ਼ਿਪ ਦੀ ਕੀ ਭੂਮਿਕਾ ਸੀ।
RSS ਤੇ ਉਹਦੇ ਮੁਖੀ ਦੀ ਕੀ ਭੂਮਿਕਾ ਸੀ, ਬਰਤਾਨੀਆ ਸਰਕਾਰ ਦੀ ਕੀ ਭੂਮਿਕਾ ਸੀ, KGB ਦੀ ਕੀ ਭੂਮਿਕਾ ਸੀ, ਤੇ ਉਸ ਸਮੇਂ ਦੀ ਸਿੱਖਾਂ ਦੀ ਲੀਡਰਸ਼ਿਪ ਦੀ ਕੀ ਭੂਮਿਕਾ ਸੀ, ਤੇ ਕੇਂਦਰ ਨਾਲ ਸਿੱਖ ਲੀਡਰਸ਼ਿਪ ਦੀਆਂ ਤਕਰੀਬਨ 35 ਮੀਟਿੰਗਾਂ ਦੇ ਵਿੱਚ ਕੀ ਹੋਇਆ, ਉਹਦੇ ਕਿੰਨੀਆਂ ਚਿੱਠੀਆਂ ਦਾ ਆਦਾਨ ਪ੍ਰਦਾਨ ਹੋਇਆ, ਉਹ ਵੀ ਸਾਹਮਣੇ ਆ ਜਾਣਾ ਸੀ। ਸਿਰਫ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜਨ ਦਾ ਜਿਹੜਾ ਸੀ ਉਹ ਇੱਕੋ ਹੀ ਸੀ ਕਿ ਉਹਦੇ ਵਿੱਚ ਇੱਕ ਚਿੱਠੀ ਸੀ ਜਿਹੜੀ ਫਰਵਰੀ 1984 ਵਿੱਚ ਇੰਦਰਾ ਗਾਂਧੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਲਿਖੀ ਗਈ ਸੀ ਕਿ ਅਸੀਂ ਤੁਹਾਡੀ ਜਾਇਜ਼ ਮੰਗਾਂ ਜਿਹ 'ਚ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਪੰਜਾਬ ਨੂੰ ਦੇਣਾ, ਤੇ ਪਾਣੀਆਂ ਦੇ ਮਸਲੇ, ਤੇ ਆਨੰਦਪੁਰ ਦੇ ਮਤੇ ਦੇ ਵਿੱਚ ਸ਼ਾਮਲ ਇੱਕ ਗੋਲਡਨ ਐਕਸਪ੍ਰੈਸ ਟ੍ਰੇਨ ਦਾ ਨਾਮ ਰੱਖਣਾ, ਤੇ ਇੱਕ ਦਰਬਾਰ ਸਾਹਿਬ ਤੋਂ ਆਕਾਸ਼ਵਾਣੀ ਤੋਂ ਰਿਲੇ, ਉਸ ਵੇਲੇ TV ਨਹੀਂ ਸੀ, ਆਕਾਸ਼ਵਾਣੀ ਤੋਂ ਰਿਲੇ ਦਾ ਮੰਗਿਆ ਗਿਆ ਸੀ, ਇਹ ਅਸੀਂ ਮੰਨਣ ਲਈ ਤਿਆਰ ਹਾਂ। ਤੇ ਉਸ ਵੇਲੇ ਇਹ ਸਾਰਾ ਕੁਝ ਅਕਾਲੀ ਪੱਤਰਕਾ ਦੇ ਸੰਪਾਦਕ ਭਰਪੂਰ ਸਿੰਘ ਬਲਵੀਰ ਲੈ ਕੇ ਆਏ ਸੀ, ਤੇ ਭਰਪੂਰ ਸਿੰਘ ਬਲਵੀਰ ਇੱਕ ਸੈਟੇਲਾਈਟ ਫੋਨ ਵੀ ਲੈ ਕੇ ਆਏ ਸੀ ਜਿਹਦੀ ਸੰਤਾਂ ਦੀ ਉਹਨਾਂ ਨਾਲ ਗੱਲ ਵੀ ਕਰਵਾਈ ਸੀ। ਉਸ ਤੋਂ ਪਹਿਲਾਂ ਵੀ ਜਦੋਂ 2 ਵਾਰ ਸੰਤਾਂ ਨੂੰ ਸਨੇਹ ਮਿਲੇ ਇੰਦਰਾ ਗਾਂਧੀ ਨਾਲ ਮੁਲਾਕਾਤ ਕਰਨ ਦੇ ਲਈ, ਉਹ 'ਚ ਪੱਤਰਕਾਰ ਦਲਬੀਰ ਸਿੰਘ ਵੀ ਸ਼ਾਮਲ ਰਿਹਾ। ਉਹ ਸਾਰਾ ਕੁਝ ਜਨਤਕ ਸੀ। ਔਰ ਜਿਹੜੀ ਇਹ ਚਿੱਠੀ ਆਈ, ਉਹ ਚਿੱਠੀ ਨੂੰ ਲੱਭਣ ਦੇ ਲਈ ਸ਼ਾਇਦ ਲਾਇਬ੍ਰੇਰੀ ਜਿਹੜੀ ਸੀ ਉਹਦਾ ਸਾਰਾ ਜਿਹੜਾ ਜ਼ਰੂਰੀ ਕਾਗਜ਼ਾਤ ਸੀ, ਸਿੱਖ ਧਰਮ ਨਾਲ ਸੰਬੰਧਿਤ ਸੀ, ਉਹਨਾਂ ਨੂੰ ਨਸ਼ਟ ਕੀਤਾ ਗਿਆ। ਜਦੋਂ ਕਿ ਉਹ ਚਿੱਠੀ ਜਿਹੜੀ ਸੀ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ, ਉਹ ਚਿੱਠੀ ਭਰਪੂਰ ਸਿੰਘ ਬਲਵੀਰ ਨੇ ਸਰਦਾਰ ਗੁਰਤੇਜ ਸਿੰਘ IAS ਨੂੰ ਦੇ ਦਿੱਤੀ ਸੀ। ਉਹ ਅੱਜ ਵੀ ਉਹਨਾਂ ਕੋਲੇ ਮੌਜੂਦ ਆ, ਔਰ ਗੁਰਤੇਜ ਸਿੰਘ ਨੇ ਅੱਜ ਤੋਂ 4 ਦਿਨ ਪਹਿਲਾਂ ਹੀ ਮੰਨੇ ਆ ਕਿ ਮੇਰੇ ਕੋਲ ਅਜੇ ਤੱਕ ਮੌਜੂਦ ਆ, ਲੇਕਿਨ ਉਹਦੀ ਸ਼ਾਹੀ ਫਿੱਕੀ ਪੈ ਗਈ ਆ, ਥੋੜੀ ਜਿਹੀ ਪੜ੍ਹਨੀ ਔਖੀ ਹੋਈ ਆ, ਲੇਕਿਨ ਮੇਰੇ ਕੋਲ ਮੌਜੂਦ ਆ, ਉਹ ਮੰਨ ਚੁੱਕੇ ਆ। ਹੁਣ ਗੱਲ ਇਹ ਸੀ ਕਿ ਜਿਹੜੀਆਂ ਚਿੱਠੀਆਂ ਦੇ ਪਿੱਛੇ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਤੋਸ਼ਾਖਾਨਾ ਜਿਹੜਾ ਸੀ, ਉਹ ਸਾਰਾ ਕੁਝ ਮਲੀਆ ਮੇਡ ਕੀਤਾ ਗਿਆ। ਉਹ ਤਾਂ ਮਲੀਆ ਮੇਡ ਕਰਤਾ, ਲੇਕਿਨ ਜਿਹੜੀਆਂ 35 ਮੀਟਿੰਗਾਂ ਹੋਈਆਂ ਨੇ, ਉਹ 35 ਮੀਟਿੰਗਾਂ ਜਿਹੜੀਆਂ ਉਹਦੀਆਂ ਚਿੱਠੀਆਂ ਜਿਹੜੀਆਂ ਨੇ ਸੈਂਟਰ ਸਰਕਾਰ ਨਾਲ, ਜਿਹੜੀ 29 ਮਈ ਨੂੰ ਆਖਰੀ ਮੀਟਿੰਗ ਦਿੱਲੀ ਦੇ ਵਿੱਚ ਹੁੰਦੀ ਆ, ਜਿਸ 'ਚ 3 ਸੀਨੀਅਰ ਅਕਾਲੀ ਲੀਡਰ ਸ਼ਾਮਲ ਸੀ, ਉਹ ਜਿਹੜੀ ਹੈ ਉਹ ਵੀ ਘੱਟੋ ਘੱਟ ਜਨਤਕ ਹੋਵੇ, ਪਤਾ ਲੱਗ ਜਾਵੇ ਕਿ ਆਪਰੇਸ਼ਨ ਬਲੂ ਸਟਾਰ ਦੇ ਪਿੱਛੇ ਮੈਂ ਜਿਹੜੇ ਨਾਮ ਗਿਣੇ, ਇਹਨਾਂ 'ਚੋਂ ਕਿਹਦੀ ਕੀ ਭੂਮਿਕਾ, ਤੇ ਉਹਨਾਂ ਦਾ ਕਿੰਨਾ ਕੁ ਵੱਡਾ ਰੋਲ ਆ, ਤੇ ਕੀ ਉਹਨਾਂ ਨੇ, ਜੇ ਕਹਿ ਦਈਏ ਕਿ ਸਿੱਖ ਕੌਮ ਦਾ ਬੇੜਾ ਗਰਕ ਕਰਨ ਦੇ ਵਿੱਚ ਕਿੰਨਾ ਰੋਲ ਨਿਭਾਇਆ, ਤੇ ਸ਼ਾਇਦ ਉਹ ਸਾਰਾ ਕੁਝ ਜਿਹੜਾ ਉਹ ਸਾਹਮਣੇ ਆ ਜਾਵੇਗਾ। 1978 ਦਾ ਸਾਕਾ, ਉਹਦਾ ਸੱਚ ਸਾਹਮਣੇ ਨਹੀਂ ਆਇਆ। ਈਵਨ ਕਿ 13 ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਤੇ 4 ਰਾਹਗੀਰ ਵੀ ਉਹਦੇ ਵਿੱਚ ਜਿਹੜੇ ਸੀ ਵਿਚਾਰੇ ਮਾਰੇ ਗਏ ਸੀ, ਤਾਂ ਕੇਸ ਕਰਨਾਲ ਦੀ ਕੋਰਟ 'ਚ ਟਰਾਂਸਫਰ ਕਰ ਦਿੱਤਾ ਗਿਆ, ਤਾਂ ਉਹ ਬਰੀ ਹੋ ਕੇ ਚਲੇ ਗਏ। ਉਹ ਵੱਖਰੀ ਗੱਲ ਆ ਕਿ ਉਹਦਾ ਬਦਲਾ ਬਾਅਦ ਦੇ ਵਿੱਚ ਭਾਈ ਰਣਜੀਤ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਦਾ ਕਤਲ ਕਰਕੇ ਨਿਰੰਕਾਰੀ ਦਾ ਉਹ ਬਦਲਾ ਲੈ ਲਿਆ। ਹੁਣ ਸਵਾਲ ਖੜੇ ਹੁੰਦੇ ਆ ਕਿ 1978 ਜਿਹੜਾ ਉਹ ਕਿਸ ਦੀ ਹਕੂਮਤ ਸੀ, ਕਿਹਨਾਂ ਦੇ ਰਾਜ 'ਚ ਵਾਪਰਿਆ, ਤੇ ਕੌਮ ਦਾ ਕਿੰਨਾ ਨੁਕਸਾਨ ਹੋਇਆ। ਆਪਰੇਸ਼ਨ ਨੀਲਾ ਤਾਰਾ ਵੇਲੇ ਕੌਮ ਦਾ ਕਿੰਨਾ ਨੁਕਸਾਨ ਹੋਇਆ, ਤੇ ਕੌਣ ਉਹਦੇ ਲਈ ਦੋਸ਼ੀ ਆ। ਇਹ ਵੀ ਸ਼ਾਇਦ ਜਿਹੜੀ ਪੀੜ੍ਹੀ ਨੇ ਪਿੰਡੇ ਤੇ ਹੰਡਾਇਆ, ਸ਼ਾਇਦ ਉਹ ਅਗਲੇ 10 ਜਾਂ 15 ਸਾਲਾਂ ਬਾਅਦ ਉਹ ਇਸ ਦੁਨੀਆ ਤੇ ਨਹੀਂ ਹੋਏਗੀ, ਬਹੁਤ ਘੱਟ ਗਿਣਤੀ ਵਾਲੀ ਹੋਏਗੀ ਕਿ ਜਿਹੜੀ ਨੂੰ ਉਸ ਦਰਦ ਦਾ ਜਿਹੜਾ ਉਹ ਅਹਿਸਾਸ ਹੋਏਗਾ ਕਿ ਕਿਹੋ ਜਿਹਾ ਉਹ ਦਰਦ ਸੀਗਾ। ਉੱਥੇ ਗੱਲ ਰੁਕ ਜਾਂਦੀ ਤਾਂ ਵਧੀਆ ਸੀ। ਅੱਜ ਕੱਲੀ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਜ਼ਰੂਰੀ ਦਸਤਾਵੇਜ਼ ਜਿਹੜੇ ਉਹ ਗੁੰਮ ਹੋਣ ਦੀ ਤਾਂ ਗੱਲ ਕੀਤੀ ਜਾ ਰਹੀ ਹੈ, ਲੇਕਿਨ ਸਮੇਂ ਤੇ ਬਣੀਆਂ ਪੰਥਕ ਸਰਕਾਰਾਂ ਨੇ, ਜਿਹੜੀਆਂ ਕਿ ਹੁਣ ਤੱਕ 4 ਬਣ ਚੁੱਕੀਆਂ ਸੀ, ਉਹਨਾਂ ਨੇ 1984 'ਚ ਜਿਹੜੇ ਜੋਧਪੁਰ ਜੇਲ੍ਹ ਦੇ ਵਿੱਚ 400 ਕੈਦੀ ਬੰਦ ਕਰਿਆ ਗਿਆ ਸੀ, ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ? ਇੱਕ ਅੰਮ੍ਰਿਤਸਰ ਦੀ ਕੋਰਟ ਦਾ ਫੈਸਲਾ ਆਇਆ, ਉਸ ਤੋਂ ਬਾਅਦ ਸਟੇਟ ਗੌਰਮੈਂਟ ਨੇ ਉਹਨਾਂ ਨੂੰ ਦਿੱਤਾ, ਤੇ ਜਿਹੜੀ ਸਾਡੀ ਭਾਈਵਾਲ ਸੈਂਟਰ ਦੀ ਸਰਕਾਰ ਸੀ ਉਹਨੇ ਉਹਦੇ ਵਿਰੁੱਧ ਅਪੀਲ ਪਾਤੀ। ਜਦੋਂ ਸਟੇਟ ਸਰਕਾਰ ਨੂੰ ਦੇਣ ਲੱਗੀ ਤਾਂ ਫਿਰ ਉਹਨਾਂ ਨੂੰ ਵੀ ਆਪਣੀ ਅਪੀਲ ਜਿਹੜੀ ਉਹ ਵਾਪਸ ਲੈਣੀ ਪਈ, ਔਰ ਉਹ ਵੀ ਅਜੇ ਪੂਰਿਆਂ ਨੂੰ ਨਹੀਂ ਦਿੱਤਾ।
ਜਿਹੜੇ 27 ਜਾਂ 28 ਜਣਿਆਂ ਨੇ ਕੇਸ ਕੀਤਾ ਸੀ ਉਹਨਾਂ ਨੂੰ ਹੀ ਮੁਆਵਜ਼ਾ ਮਿਲਿਆ, ਲੇਕਿਨ ਜਿਹੜੇ ਬਾਕੀ ਦਾ ਸੀਗਾ ਉਹ ਸ਼ਾਇਦ ਪੌਣੇ 400 ਦੇ ਆਸ-ਪਾਸ ਸੀ, ਉਹਨਾਂ ਵਿਚਾਰਿਆਂ ਨੂੰ ਅਜੇ ਤੱਕ ਕੁਝ ਵੀ ਨਹੀਂ ਮਿਲਿਆ। ਔਰ 1984 ਦਾ ਜਿਹੜਾ ਇਹ ਘੱਲੂਘਾਰਾ ਸੀ, ਜਿਹਦੇ ਵਿੱਚ ਅਕਾਲ ਤਖਤ ਸਾਹਿਬ, ਹਰਿਮੰਦਰ ਸਾਹਿਬ ਪੂਰੇ ਕੰਪਲੈਕਸ 'ਚ ਤੇ 37 ਗੁਰਦੁਆਰਾ ਸਾਹਿਬਾਨ ਦੇ ਵਿੱਚ ਹੋਰ ਜਿਹੜਾ ਇਹ ਘਿਨਾਉਣਾ ਕਾਰਨਾਮਾ ਕੀਤਾ ਗਿਆ, ਉਹਦੇ 'ਚ ਕਿੰਨੀਆਂ ਜਾਨਾਂ ਗਈਆਂ ਉਹਦੇ ਬਾਰੇ ਅਜੇ ਤੱਕ ਕੋਈ ਵੀ ਸਪਸ਼ਟ, ਫੌਜ ਦੇ ਅਧਿਕਾਰੀ ਤੇ ਕਰਮਚਾਰੀ ਕਿੰਨੇ ਗਏ ਉਹ ਫੌਜ ਦੱਸਣ ਲਈ ਤਿਆਰ ਨਹੀਂ, ਕਿਉਂਕਿ ਜਦੋਂ ਸਿਵਲ ਦੇ ਅਧਿਕਾਰੀ ਕਹਿੰਦੇ ਨੇ ਕਿ ਅਸੀਂ ਪਹੁੰਚੇ ਹਾਂ, ਉਸ ਤੋਂ ਪਹਿਲਾਂ ਫੌਜੀਆਂ ਦੀਆਂ ਲਾਸ਼ਾਂ ਉੱਥੋਂ ਚੱਕ ਲਈਆਂ ਗਈਆਂ ਸੀ। ਉਹ ਕਿੰਨੇ ਨੇ? ਕੀ ਇਹ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਇਹੀ ਦਿਨ ਚੁਣਨਾ ਸੀ? ਆਮ ਸੰਗਤ ਜਦੋਂ ਕਿ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਗਈ ਹੋਈ ਸੀ ਤੇ ਰਾਤ ਨੂੰ ਕਰਫਿਊ ਲਗਾ ਕੇ ਲੋਕਾਂ ਨੂੰ ਉੱਥੇ ਬੰਦ ਕਰ ਦਿੱਤਾ ਗਿਆ। ਜਦੋਂ ਉਸ ਵੇਲੇ ਦੇ ਲੀਡਰਾਂ ਨੂੰ ਅੰਦਰੋਂ ਕੱਢਿਆ ਜਾਂਦਾ, ਕੀ ਉਹਨਾਂ ਲੀਡਰਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਉਹਨਾਂ ਨੇ ਆਪਣੇ ਨਾਲ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਕਰਮਚਾਰੀ ਤਾਂ ਕਢਾ ਲਏ? ਜਿਹੜੀ ਆਮ ਸੰਗਤ ਸੀ ਉਹਨਾਂ ਦਾ ਕੀ ਦੋਸ਼ ਸੀ? ਲੜਨ ਵਾਲੇ ਤਾਂ ਬੈਠੇ ਸੀ, ਉਹਨਾਂ ਨੇ ਲੜਨਾ ਸੀ ਤੇ ਉਹ ਸ਼ਹੀਦੀਆਂ ਪਾਉਣ ਲਈ ਤਿਆਰ ਬੈਠੇ ਸੀ, ਉਹਨਾਂ ਦੀ ਤਾਂ ਗੱਲ ਵੱਖਰੀ ਹੈ। ਜਿਹੜੇ ਬਾਕੀ ਨਿਰਦੋਸ਼ ਸੀ ਉਹਨਾਂ ਦਾ ਕੀ ਕਸੂਰ ਸੀ? ਉਹਨਾਂ ਵਿਚਾਰਿਆਂ ਨੂੰ ਕਿਉਂ ਮੌਤ ਦੇ ਘਾਟ ਉਤਾਰਿਆ ਗਿਆ? ਕੀ ਉਹ ਲੀਡਰਸ਼ਿਪ ਉਹਦੇ ਤੇ ਕਦੀ ਜਵਾਬ ਦੇਵੇਗੀ? ਕੀ ਉਸ ਵੇਲੇ ਦੇ ਫੌਜੀ ਅਧਿਕਾਰੀਆਂ ਤੋਂ ਲੀਡਰਸ਼ਿਪ ਨੇ ਇਹ ਡਿਮਾਂਡ ਕੀਤੀ ਕਿ ਅਸੀਂ ਤਦ ਬਾਹਰ ਜਾਣਾ ਜੇ ਇਹਨਾਂ ਨੂੰ ਵੀ ਬਾਹਰ ਲੈ ਕੇ ਆਉਣੇ ਆ? ਕਿਸੇ ਨੇ ਮੰਗ ਨਹੀਂ ਕੀਤੀ। ਉਸ ਤੋਂ ਬਾਅਦ ਹਾਲਾਤਾਂ ਐਸੀਆਂ ਬਣੀਆਂ ਪੂਰੇ ਪੰਜਾਬ ਦੇ ਅੰਦਰ, ਰਾਜੀਵ ਲੌਂਗੋਵਾਲ ਸਮਝੌਤਾ ਕੀਤਾ ਗਿਆ, ਉਹਦੇ ਵਿੱਚ ਜਿਹੜੀਆਂ ਮੰਗਾਂ ਮੰਨਣੀਆਂ ਸੀ ਉਹ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜੀਆਂ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਮੰਨਣ ਲਈ ਤਿਆਰ ਸੀ ਉਹ ਨਹੀਂ ਮਨਾਈਆਂ ਗਈਆਂ। ਇੱਕ ਪੰਥਕ ਸਰਕਾਰ ਲੈ ਲਈ ਜਿਹੜੀ ਕਿ ਆਪਸੀ ਲੜਾਈ 'ਚ ਹੀ ਤੋੜ ਲਈ ਤੇ ਮੁੜ ਕੇ ਤਕਰੀਬਨ 1 ਸਾਲ ਜਾਂ 10 ਮਹੀਨੇ ਜਿਹੜੇ ਸੀ ਉਹ ਕਾਂਗਰਸ ਦੀ ਸਪੋਰਟ ਤੇ ਚਲਾਈ ਗਈ। ਕਿਹੋ ਜੀ ਪੰਥਕ ਸਰਕਾਰ ਸੀ? ਇੱਥੋਂ ਤੱਕ ਵੀ ਗੱਲਾਂ ਰੁਕ ਜਾਂਦੀਆਂ ਵਧੀਆ ਸੀ। ਇਸੇ ਦੇ ਦੌਰਾਨ ਨਕੋਦਰ ਇੱਕ ਕਾਂਡ ਵਾਪਰਿਆ। ਗੁਰੂ ਮਹਾਰਾਜ ਦੇ ਸਰੂਪ ਜਿਸ ਤਰ੍ਹਾਂ 2015 'ਚ ਹੁਣ ਚੋਰੀ ਹੋਈ ਆ, ਇਸੇ ਤਰ੍ਹਾਂ ਨਕੋਦਰ ਦੇ ਵਿੱਚ ਚੋਰੀ ਕੀਤੇ ਗਏ ਤੇ ਉਹਨਾਂ ਦਾ ਅਪਮਾਨ ਕੀਤਾ ਗਿਆ। ਉੱਥੇ ਅਕਾਲੀ ਦਲ ਦੇ ਉਸ ਵੇਲੇ ਦੇ ਮੌਜੂਦਾ MLA ਜਿਹੜੇ ਸੀ ਉਹਨਾਂ ਦੀ ਅਗਵਾਈ 'ਚ ਧਰਨਾ ਲੱਗਿਆ ਤੇ ਬਜਾਏ ਇਹਦੇ ਕਿ ਉੱਥੇ ਬੈਠੇ ਸਿੱਖਾਂ ਨੂੰ ਸ਼ਾਂਤ ਕਰਦੇ, ਉੱਥੇ ਗੋਲੀ ਚਲਾ ਕੇ 4 ਨੌਜਵਾਨ ਜਿਹੜੇ ਉਹ ਸ਼ਹੀਦ ਕਰ ਦਿੱਤੇ ਗਏ। ਅੱਜ ਤੱਕ ਉਸ ਵੇਲੇ ਜਿਹੜਾ ਜਸਟਿਸ ਸੀਗਾ ਉਹਦੇ ਅੰਡਰ ਜਿਹੜੀ ਉਹ ਕਮੇਟੀ ਬਣੀ ਸੀ ਉਹਦੀ ਰਿਪੋਰਟ ਜਿਹੜੀ ਸਰਕਾਰ ਕੋਲ ਪਈ ਆ, ਲੇਕਿਨ ਅੱਜ ਤੱਕ ਜਨਤਕ ਨਹੀਂ ਕੀਤੀ ਗਈ। ਉਸ ਤੋਂ ਬਾਅਦ 3 ਪੰਥਕ ਸਰਕਾਰਾਂ ਬਣ ਗਈਆਂ, ਉਹਦਾ ਵੀ ਸਿੱਖ ਕੌਮ ਜਿਹੜੀ ਉਹ ਨਿਆਂ ਮੰਗ ਰਹੀ ਹੈ, ਲੇਕਿਨ ਨਿਆਂ ਨਹੀਂ ਮਿਲ ਰਿਹਾ। ਇੱਥੇ ਆ ਕੇ ਵੀ ਗੱਲ ਨਹੀਂ ਰੁਕੀ। ਉਸ ਤੋਂ ਬਾਅਦ ਪੂਰੇ ਪੰਜਾਬ ਦੇ ਅੰਦਰ ਜੋ ਘੱਲੂਘਾਰਾ ਹੋਇਆ, ਉਸ ਦੇ ਵਿੱਚ ਕਿੰਨੇ ਨੌਜਵਾਨ ਜਿਹੜੇ ਅਜਾਈ ਮੌਤ ਜਿਹੜੇ ਆ ਉਹ ਸਵਾਂ ਦਿੱਤੇ ਗਏ। ਉਹਦੇ ਲਈ ਜੇ ਜਸਵੰਤ ਸਿੰਘ ਖਾਲੜਾ ਉੱਠ ਕੇ ਤੁਰਿਆ, ਉਹਨਾਂ ਨੇ ਕਿੰਨੀਆਂ ਲਾਵਾਰਸ ਲਾਸ਼ਾਂ ਦਾ ਜਿਹੜਾ ਸੀ ਉਹ ਰਿਕਾਰਡ ਜਿਹੜਾ ਸੀ ਉਹ ਕੱਢਿਆ, ਤਾਂ ਵਿਚਾਰੇ ਨੂੰ ਉਹਨੂੰ ਵੀ ਲਾਸ਼ ਬਣਾ ਦਿੱਤਾ ਗਿਆ। ਉਦੋਂ ਵੀ ਪੰਥਕ ਸਰਕਾਰਾਂ ਦਾ ਸੀ ਕਿ ਸਰਕਾਰ ਆਉਣ ਦਿਓ, ਸਰਕਾਰ ਆਈ ਤਾਂ ਕਮਿਸ਼ਨ ਬਣੇਗਾ, ਕਮਿਸ਼ਨ ਜਾਂਚ ਕਰੇਗਾ ਕਿ ਇਹ ਸਾਰਾ ਕੁਝ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਸੀ ਇਹ ਕਿਹੜੇ ਕਾਰਨਾਂ ਕਰਕੇ ਹੋਈ ਤੇ ਕਿਹਦੇ ਕਹਿਣ ਤੇ ਕੀਤੀ ਗਈ। ਅੱਜ ਤੱਕ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ। ਉਸ ਵੇਲੇ ਦੇ ਪੂਰੇ ਦੌਰ 'ਚ ਜਿਹੜੇ ਪੁਲਿਸ ਅਧਿਕਾਰੀ ਉਸ ਵੇਲੇ ਮੌਜੂਦ ਸੀ ਜਿਨ੍ਹਾਂ ਨੇ ਤਸ਼ੱਦਦ ਕੀਤੇ, ਉਹਨਾਂ ਨੂੰ ਅੱਜ ਤੱਕ ਕੁਰਸੀਆਂ ਦੇ ਕੇ ਨਵਾਜਿਆ ਗਿਆ, ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ। ਕੀ ਹੁਣ ਇਹ ਅਜੇ ਵੀ ਆਸ ਰੱਖੀ ਜਾ ਸਕਦੀ ਹੈ ਕਿ ਕੇਂਦਰ ਦੀ ਸਰਕਾਰ, ਸੂਬੇ ਦੀ ਸਰਕਾਰ, ਕੀ ਇਹ ਸਰਕਾਰਾਂ ਰਲ ਕੇ ਕੋਈ ਕਮਿਸ਼ਨ ਬਿਠਾ ਲੈਣਗੀਆਂ ਜਿਹਦੇ ਤੋਂ 1978 ਤੋਂ ਲੈ ਕੇ ਪਿੱਛੇ ਨਾ ਵੀ ਜਾਓ, ਪਾਣੀਆਂ ਦੀ ਵੰਡ ਕਿੱਦਾਂ ਹੋਈ, ਕੀ ਹੋ ਗਿਆ, ਪੰਜਾਬ ਦਾ ਪਾਣੀ ਰਾਜਸਥਾਨ ਨੂੰ ਕਿੱਦਾਂ ਦਿੱਤਾ, ਹਰਿਆਣੇ ਨੂੰ ਕਿਵੇਂ ਦਿੱਤਾ, ਦਿੱਲੀ ਨੂੰ ਕਿਵੇਂ ਦਿੱਤਾ, ਉਹਨੂੰ ਛੱਡ ਦਿਓ। ਅਜੇ SYL ਦਾ ਜਿਹੜੀ ਆ ਉਹ ਤਲਵਾਰ ਸਿਰ ਤੇ ਲਟਕੀ ਲੱਗ ਪਈ ਆ। ਕੀ ਇਹ ਸਾਰੇ ਜਿਹੜੇ ਮੁੱਦੇ ਸੀ ਜਿਨ੍ਹਾਂ ਦੇ ਕਰਕੇ ਇਹ ਸਾਰਾ ਕੁਝ ਵਾਪਰਿਆ ਤੇ ਜਿਹਦਾ ਕਰਕੇ
ਇਹ ਜਿਹੜਾ ਸਿੱਖ ਇਤਿਹਾਸ ਆ ਜਿਹਦੇ ਲਈ ਅੱਜ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਕਿ ਕੀ ਉਹ ਉਸ ਵੇਲੇ ਦੀ ਕੇਂਦਰ ਦੀ ਸਰਕਾਰ ਦੀ ਸੁਪਰਵਿਜ਼ਨ ਅੰਡਰ ਉਸ ਵੇਲੇ ਦੀ ਫੌਜੀ ਅਧਿਕਾਰੀਆਂ ਨੇ ਖੁਰਦ-ਬੁਰਦ ਕੀਤਾ ਕਿ ਜਾਂ ਸਾਡੇ ਆਪਣਿਆਂ ਨੇ ਹੀ ਉਹਨੂੰ ਖੁਰਦ-ਬੁਰਦ ਕੀਤਾ। ਜਿਵੇਂ ਕਿ ਇਲਜ਼ਾਮ ਆ ਰਹੇ ਨੇ ਕਿ ਇੱਕ ਸਰੂਪ ਅਮਰੀਕਾ ਦੇ ਵਿੱਚ 12 ਕਰੋੜ ਦੇ ਵਿੱਚ ਵੇਚਿਆ ਗਿਆ, ਇੱਕ ਸਰੂਪ ਜਿਹੜਾ ਉਹ 4000 ਪਾਉਂਡ ਦੇ ਵਿੱਚ ਇੰਗਲੈਂਡ ਦੇ ਵਿੱਚ ਵੇਚਿਆ ਗਿਆ, ਇੱਕ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਖੁਦ ਕੋਲ ਬੈਠ ਕੇ ਬਣਵਾਈ ਹੋਈ ਸੀ ਉਹ ਵੀ ਗਾਇਬ ਆ। ਜਿਹੜੇ ਹੁਕਮਨਾਮੇ ਆ ਜਿਨ੍ਹਾਂ ਨੂੰ ਬੜੇ ਸਤਿਕਾਰ ਨਾਲ ਸੰਭਾਲਿਆ ਹੋਇਆ ਸੀ ਕਿ ਮੌਜੂਦਾ ਅਧਿਕਾਰੀ ਤੇ ਅਹੁਦੇਦਾਰ ਇਹ ਕੋਸ਼ਿਸ਼ ਕਰਨਗੇ ਕਿ ਉਹ ਸਾਰਾ ਕੁਝ ਜਿਹੜਾ ਉਹ ਕਿੱਥੇ ਪਿਆ ਤੇ ਕਿੱਥੇ ਹੈ, ਕਿਸ ਹਾਲਾਤ 'ਚ ਹੈ, ਉਹਨੂੰ ਸਾਰੇ ਨੂੰ ਲੱਭ ਕੇ ਉਸੇ ਤਰ੍ਹਾਂ ਸਥਾਪਿਤ ਕੀਤਾ ਜਾਏਗਾ। ਇਹ ਬੜੇ ਵੱਡੇ ਸਵਾਲ ਨੇ ਜਿਹੜੇ ਕੌਮ ਮੰਗਦੀ ਆ। ਔਰ 35 ਸਾਲ ਤਾਂ 1984 ਨੂੰ ਹੋ ਗਏ ਆ ਤੇ 6 ਸਾਲ ਪਿੱਛੇ ਵੀ ਚਲੇ ਜਾਓ, ਤਕਰੀਬਨ ਅਸੀਂ 40 ਸਾਲ ਦਾ ਜਿਹੜਾ ਸੰਤਾਪ ਆ ਉਹ ਹੰਢਾ ਚੁੱਕੇ ਆ। 1947 ਤਾਂ ਅਲੱਗ ਲੰਘ ਗਿਆ, ਠੀਕ ਹੈ, ਪੰਜਾਬੀ ਸੂਬਾ ਬਣਾਇਆ ਗਿਆ, ਲੰਗੜਾ ਬਣਾਇਆ ਗਿਆ, ਉਹ ਵੀ ਅਲੱਗ ਲੰਘ ਗਿਆ। ਲੇਕਿਨ ਇਹ 38-39 ਸਾਲ ਦਾ ਜਿਹੜਾ ਸੰਤਾਪ ਆ ਇਹਦਾ ਕੌਣ ਹਿਸਾਬ ਦੇਵੇਗਾ? ਇਹ ਕਿਤੇ ਨਾ ਕਿਤੇ ਆ ਕੇ ਕੌਮ ਜਿਹੜੀ ਆ ਮੌਜੂਦਾ ਲੀਡਰਸ਼ਿਪ ਤੋਂ ਇਹ ਮੰਗਦੀ ਆ। ਔਰ ਅਜੇ ਕੁਝ ਐਸੇ ਲੀਡਰ ਨੇ ਜਿਹੜੇ ਉਸ ਵੇਲੇ ਤੋਂ ਲੈ ਕੇ ਨਿਰੰਤਰ ਪਾਵਰ 'ਚ ਨੇ। ਔਰ ਕੌਮ ਹਿਸਾਬ ਮੰਗਦੀ ਆ ਕਿ ਘੱਟੋ ਘੱਟ ਸਾਨੂੰ ਇਹ ਜੋ ਕੁਝ ਕੌਮ ਦੀ ਤਰਾਸਦੀ ਹੋਈ, ਜੋ ਕੁਝ ਕੌਮ ਦੇ ਨਾਲ ਇਹ ਪਾਣਾ ਵਾਪਰਿਆ, ਉਹਦਾ ਸਾਨੂੰ ਜਿਹੜਾ ਹਿਸਾਬ ਆ ਉਹ ਦਿੱਤਾ ਜਾਵੇ। ਅਸੀਂ ਆਸ ਕਰਦੇ ਹਾਂ, ਆਸ ਹੀ ਕੀਤੀ ਜਾ ਸਕਦੀ ਆ ਇਹਨਾਂ ਤੋਂ, ਉਮੀਦ ਸ਼ਾਇਦ ਘੱਟ ਆ, ਪਰ ਅਸੀਂ ਆਸ ਕਰਦੇ ਹਾਂ ਕਿ ਸ਼ਾਇਦ ਇਹਨਾਂ ਨੂੰ ਜਿੰਨੀਆਂ ਕੋ 2017 'ਚ ਧੱਕੇ ਲੱਗੇ ਆ ਤੇ 2019 'ਚ ਲੱਗੇ ਆ, ਸ਼ਾਇਦ ਇਹਨਾਂ ਨੂੰ ਪੰਥਕ ਏਜੰਡੇ ਸਮਝ ਆ ਜਾਣ। ਤੇ ਜੇ ਪੰਥਕ ਏਜੰਡੇ ਸਮਝ ਆ ਜਾਣ ਤੇ ਜਿਸ ਤਰ੍ਹਾਂ 1995 ਦੇ ਵਿੱਚ ਪੰਜਾਬੀ ਪਾਰਟੀ ਬਣਾਇਆ ਗਿਆ ਅਕਾਲੀ ਦਲ ਨੂੰ, ਸ਼ਾਇਦ ਉਹਨੂੰ ਦੁਬਾਰਾ ਪੰਥਕ ਪਾਰਟੀ ਬਣਾ ਕੇ ਪੰਥਕ ਮੁੱਦਿਆਂ ਤੇ ਵਾਪਸ ਆ ਜਾਣ ਤੇ ਸ਼ਾਇਦ ਕੌਮ ਦਾ ਕੋਈ ਭਲਾ ਹੋ ਜਾਵੇ। ਨਹੀਂ ਤੇ ਜਿਸ ਤਰ੍ਹਾਂ ਜਵਾਨੀ ਜਿਹੜੀ ਆ ਉਹ ਯੂਰਪੀਅਨ ਕੰਟਰੀਆਂ ਵੱਲ ਨੂੰ ਜਿਹੜਾ ਉਹਨੇ ਵਹੀਰਾਂ ਘੱਤੀਆਂ ਹੋਈਆਂ, ਤੇ ਮੈਨੂੰ ਲੱਗਦਾ ਕਿ ਇੱਕ ਦਿਨ ਸਾਨੂੰ ਐਸਾ ਨਾ ਆ ਜਾਵੇ ਕਿ ਸਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਵੀ ਵੀਜ਼ੇ ਦੀ ਜਿਹੜੀ ਉਹ ਇੰਤਜ਼ਾਮ ਕਰਨੀ ਪਵੇ ਕਿ ਦਰਬਾਰ ਸਾਹਿਬ ਦਰਸ਼ਨ ਕਰਨ ਜਾਣੇ ਆ ਅੰਮ੍ਰਿਤਸਰ, ਤੇ ਉਹਦੇ ਲਈ ਸਾਨੂੰ ਵੀਜ਼ਾ ਜਿਹੜਾ ਜਿਸ ਤਰ੍ਹਾਂ ਅੱਜ ਹੁੰਦਾ ਕਿ ਪਾਕਿਸਤਾਨ ਜਾਣਾ ਕਰਤਾਰਪੁਰ ਸਾਹਿਬ ਦੇ ਤੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਜਾਣਾ, ਤੇ ਪਾਕਿਸਤਾਨ ਨੇ ਜਿੰਨੇ ਵੀਜ਼ੇ ਭੇਜੇ ਗਏ ਸੀ ਉਹਦੇ 'ਚੋਂ ਅੱਧੇ ਰਿਫਿਊਜ਼ ਕਰ ਦਿੱਤੇ। ਕਿਤੇ ਅਜਿਹੀਆਂ ਹਾਲਾਤਾਂ ਤਾਂ ਨਹੀਂ ਬਣ ਜਾਣਗੀਆਂ। ਆਸ ਹੈ ਕਿ ਕਿਸੇ ਤਰੀਕੇ ਦੇ ਨਾਲ ਇਹ ਜਿੰਨੇ ਵੀ ਮਸਲੇ ਪਏ ਨੇ, ਮੌਜੂਦਾ ਲੀਡਰਸ਼ਿਪ ਕੇਂਦਰ 'ਚ ਭਾਈਵਾਲਾਂ ਦੇ ਨਾਲ ਬੈਠੀ ਆ, ਭਾਈਵਾਲਾਂ ਦੀ ਸਰਕਾਰ ਆ, ਇਹਨਾਂ ਮਸਲਿਆਂ ਦਾ ਹੱਲ ਲੱਭੇ। ਜੇ ਇਹਨਾਂ ਦਾ ਹੱਲ ਲੱਭ ਲਏਗੀ ਤਾਂ ਸ਼ਾਇਦ ਕਿਤੇ ਨਾ ਕਿਤੇ ਕੌਮ ਜਿਹੜੀ ਆ ਉਹ ਇਹਨਾਂ ਨੂੰ ਫੇਰ ਸ਼ਾਇਦ ਗਲੇ ਲਾ ਲਵੇ। ਨਹੀਂ ਤਾਂ ਜੋ ਦੁਰਦਸ਼ਾ ਹੋਈ ਆ, ਜੋ ਇਹਨਾਂ ਨੇ ਇਹ ਕਹਿ ਕੇ ਚੱਲਣਾ ਕਿ ਪਿਛਲੇ 40 ਸਾਲਾਂ 'ਚ ਕੌਮ ਦੀ ਕੀਤੀ ਆ, ਉਹ ਕੌਮ ਨੇ ਇਹਨਾਂ ਦੀ ਪਿਛਲੇ 2.5-3 ਸਾਲਾਂ 'ਚ ਕਰ ਦਿੱਤੀ ਹੋਈ ਆ। ਜੇ ਹੁਣ ਨਾ ਸਮਝੇ ਤਾਂ ਫਿਰ ਸ਼ਾਇਦ ਇਹਨਾਂ ਤੋਂ ਅੱਗੇ ਆਉਣ ਵਾਲੇ ਸਮੇਂ 'ਚ ਜਿਹੜੀ ਉਹ ਉਮੀਦ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਇੱਥੋਂ ਤੱਕ ਹੀ ਅਸੀਂ ਇਹਨਾਂ ਤੋਂ ਉਮੀਦ ਹੀ ਕਰਕੇ ਬੈਠੇ ਹਾਂ ਕਿ ਸ਼ਾਇਦ ਕੋਈ ਨਾ ਕੋਈ ਰਸਤਾ ਜਿਹੜਾ ਉਹ ਇਹ ਕੱਢ ਦੇਣ। ਸੋ ਦਰਸ਼ਕੋ, ਤੁਸੀਂ ਵੀ ਇਸ 'ਤੇ ਆਪਣੀ ਰਾਏ ਜਿਹੜੀ ਆ ਉਹ ਭੇਜਦੇ ਰਹਿਣਾ ਕਿ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੇ ਅਸੀਂ ਤੁਹਾਡੀ ਭੇਜੀ ਗਈ ਰਾਏ ਨੂੰ ਅਸੀਂ ਆਪਣੇ ਅਗਲਾ ਜਿਹੜਾ ਪ੍ਰੋਗਰਾਮ ਹੋਏਗਾ ਉਹਦੇ ਵਿੱਚ ਜ਼ਰੂਰ ਸ਼ਾਮਲ ਕਰਾਂਗੇ। ਤੇ ਤੁਹਾਨੂੰ ਵੀ ਬੇਨਤੀ ਆ ਕਿ ਤੁਸੀਂ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੇ ਪ੍ਰੋਗਰਾਮ ਦੇ ਉੱਤੇ ਤੁਹਾਡੀ ਭੇਜੀ ਗਈ ਰਾਏ ਜਿਹੜੀ ਆ ਉਹਨੂੰ ਅਸੀਂ ਜ਼ਰੂਰ ਸ਼ਾਮਲ ਕਰਾਂਗੇ। ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਜਿਹੜਾ ਇਹ ਜ਼ਰੂਰ ਪਸੰਦ ਆਵੇਗਾ। ਸਤਿ ਸ਼੍ਰੀ ਅਕਾਲ।